ਕਦੀ ਇੱਕ ਵਕਤ ਸੀ ਜਦੋਂ ਕੋਈ ਮਰ ਜਾਂਦਾ ਹੁੰਦਾ ਸੀ ਨਾ, ਤੇ ਆਲ ਦੁਆਲੇ ਵਾਲੇ ਗਵਾਂਢੀ ਹਮਸਾਏ ਬਰਾਦਰੀ ਵਾਲੇ ਰਿਸ਼ਤੇਦਾਰ ਉਹਦੇ ਘਰ ਅੱਗ ਨਹੀਂ ਸਨ ਬਲਣ ਦਿੰਦੇ। ਕੋਈ ਮਰ ਜਾਂਦਾ ਸੀ, ਫੌਤਗੀ ਹੋ ਜਾਂਦੀ ਸੀ, ਤੇ ਉਹਦੇ ਘਰ ਖਾਣਾ ਪਹੁੰਚਾਉਂਦੇ ਹੁੰਦੇ ਸਨ। ਤੇ ਜੇ ਮੇਰਾ ਮਤਲਬ ਕੋਈ ਬਿਮਾਰ ਹੁੰਦਾ ਸੀ ਤੇ ਪਤਾ ਹੁੰਦਾ ਸੀ ਨਾ ਕਿ ਇਹ ਆਖਰੀ ਸਾਹਾਂ ਤੇ ਘਰਦਿਆਂ ਨੂੰ ਕੋਈ ਸੁੱਧ ਬੁੱਧ ਨਹੀਂ, ਮਤਲਬ ਉਹ ਆਪਣੀ ਪਰੇਸ਼ਾਨੀ ਦੇ ਵਿੱਚ ਨੇ, ਅੰਨ ਪਾਣੀ ਵੱਲ ਉਹਨਾਂ ਦੀ ਕੋਈ ਤਵੱਜੋ ਨਹੀਂ। ਤੇ ਜਿਹੜੇ ਵਿਹੜੇ ਮਹੱਲੇ ਵਾਲੇ ਸਨ ਉਹ ਅਹਿਸਾਸ ਦੇ ਤੌਰ ਤੇ ਉਹਨਾਂ ਦੇ ਘਰ ਰੋਟੀ ਘੱਲਦੇ ਹੁੰਦੇ ਸਨ। ਮੈਨੂੰ ਡਾਢਾ ਯਾਦ ਹੈ, ਸਾਡੇ ਫੁੱਫੀ ਹਰੀ ਅੱਬੂ ਹਰਾਂ ਦੇ ਫੁੱਫੀ ਸਨ, ਤੇ ਅਸੀਂ ਸਾਰੇ ਉਹਨਾਂ ਨੂੰ ਫੁੱਫੀ ਆਉਂਦੇ ਹਾਂ, ਬਲਕਿ ਸਾਰਾ ਪਿੰਡ ਹੀ ਉਹਨਾਂ ਨੂੰ ਫੁੱਫੀ ਆਂਦਾ ਹੁੰਦਾ ਸੀ। ਤੇ ਜਿਹੜੇ ਸਾਡੇ ਨੇੜਿਓਂ ਸਨ ਨਾ, ਉਹ ਕਿਸੇ ਗੱਲ ਤੋਂ ਵੱਟੇ ਸਨ, ਲੇਕਿਨ ਸਾਡੇ ਪਿੰਡ ਦਾ ਇੱਕ ਚੇਅਰਮੈਨ ਫੌਤ ਹੋ ਗਿਆ, ਅੱਲਾ ਉਹਨੂੰ ਗਰੀਕੇ ਰਹਿਮਤ ਕਰੇ, ਜੰਨਤੁਲ ਫਿਰਦੌਸ ਆਲਾ ਮਕਾਮ ਦੇ। ਵੇਖੋ ਵਕਤ ਗੁਜ਼ਰ ਗਿਆ, ਉਹਨਾਂ ਜਨਾਬ ਮਰਨੇ ਤੋਂ 3 ਦਿਨ ਪਹਿਲਾਂ ਸਾਡੇ ਘਰ ਰੋਟੀ ਘੱਲਣੀ ਸ਼ੁਰੂ ਕਰ ਦਿੱਤੀ। ਹਾਲਾਂਕਿ ਹਰ ਸ਼ੈ ਮਟੀਆਂ ਦੇ ਵਿੱਚ ਆਟਾ ਵੀ ਸੀ, ਚਾਵਲ ਵੀ ਸਨ, ਨਮਕ ਮਿਰਚ ਘਿਓ ਹਰ ਸ਼ੈ ਹੈ ਸੀ, ਲੇਕਿਨ ਉਹ ਨਹੀਂ ਸੀ ਨਾ ਕੋਈ ਖਾਣ ਤੇ ਦਿਲ ਕਰਦਾ, ਨਾ ਪਕਾਉਣ ਤੇ ਦਿਲ ਕਰਦਾ। ਲੇਕਿਨ ਉਹਨਾਂ ਨੇ ਵੇਖਿਆ ਕਿ ਇਹਨਾਂ ਦੇ ਘਰ ਇਸ ਟਾਈਮ ਇਹ ਸੂਰਤ ਹਾਲ ਬਣੀ ਹੈ, ਤੇ ਉਹਨਾਂ ਸਾਡੇ ਘਰ ਰੋਟੀ ਘੱਲੀ। ਫਿਰ 10ਵੇਂ ਤੱਕ ਉਹਨਾਂ ਸਾਡੀ ਮਤਲਬ ਜਿਹੜਾ ਨਾ ਰੋਟੀ ਛੋਟੀ ਘੱਲਣੀ ਕਰਨੀ, ਤਾਂ ਕਿ ਇਹਨਾਂ ਨੂੰ ਇਸ ਚੀਜ਼ ਵੱਲ ਨਾ ਫਿਕਰ ਕਰਨੀ ਪਵੇ, ਉਹ ਅਸੀਂ ਪ੍ਰਾਹੁਣੇ ਸਾਂਭ ਲਵਾਂਗੇ। ਇਹ ਫਿਰ ਜਦੋਂ ਜਿਹੜੇ ਪ੍ਰਾਹੁਣੇ ਆਉਂਦੇ ਨੇ ਅਫਸੋਸ ਵਾਸਤੇ, ਫਾਤਿਹਾ ਵਾਸਤੇ, ਉਹਨਾਂ ਨੂੰ ਟਾਈਮ ਦੇ ਸਕਣ। ਇਹ ਸਾਡੇ ਪੰਜਾਬ ਦਾ ਇੱਕ ਕਲਚਰ, ਪੰਜਾਬ ਦੀ ਰੀਤ, ਬਲਕਿ ਅਹਿਸਾਸ ਦੇ ਤੌਰ ਤੇ ਜੋ ਸੀ ਨਾ, ਉਹ ਖਤਮ ਹੋ ਗਿਆ। ਅੱਜ ਵੀ ਪਿੰਡਾਂ ਦੇ ਵਿੱਚ ਕਈਆਂ ਇਲਾਕਿਆਂ ਦੇ ਵਿੱਚ ਹੈ ਵੀ ਇਹ ਚੀਜ਼। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਉਹ ਵੇਖ ਕੇ ਕਿ ਇਹ ਅਹਿਸਾਸ ਹੈ, ਇਹਦੇ ਨਾਲ ਅਪਣਾਈਅਤ ਮਹਿਸੂਸ ਹੁੰਦੀ ਹੈ, ਇਹਦੇ ਨਾਲ ਅਗਲੇ ਦਾ ਦਰਦ ਵੰਡਾਇਆ ਜਾਂਦਾ ਹੈ। ਸ਼ਹਿਰਾਂ ਦੇ ਵਿੱਚ ਤੁਸੀਂ ਵੇਖ ਲਓ, ਅਕਸਰ ਜਿਨ੍ਹਾਂ ਦਾ ਮਰਦਾ ਉਹ ਆਪਣੀ ਰੋਟੀ ਆਪ ਪਕਾਉਂਦੇ ਨੇ, ਬਲਕਿ ਪਿੰਡਾਂ ਦੇ ਵਿੱਚ ਵੀ ਹੁਣ ਇੰਜ ਹੋਣ ਲੱਗ ਪਿਆ ਕਿ ਜਿਨ੍ਹਾਂ ਦਾ ਮਰਦਾ ਨਾ ਕੌੜਾ ਵੱਟਾ, ਉਹ ਆਪਣਾ ਆਪ ਹੀ ਪਕਾਉਂਦੇ ਨੇ। ਮਤਲਬ ਪਕਵਾਨ ਸੈਂਟਰ ਤੇ ਫੋਨ ਕਰ ਛੱਡਦੇ ਨੇ ਕਿ ਇੰਨੀਆਂ ਦੇਗਾਂ ਘੱਲ ਛੜਿਓ। ਮਤਲਬ ਇਹ ਜਿਹੜੀ ਚੀਜ਼ ਏ, ਇਹ ਅਪਣਾਈਅਤ ਖਤਮ ਕਰਦੀ ਏ। ਇਹਦੇ ਨਾਲ ਮਤਲਬ ਅਹਿਸਾਸ ਨਹੀਂ ਜ਼ਾਹਰ ਹੁੰਦਾ। ਜੇ ਕੋਈ ਫੌਤ ਹੋ ਜਾਏ ਉਹਦੇ ਘਰ ਮੇਰਾ ਮਤਲਬ ਹੈ ਰੋਟੀ ਛੋਟੀ, ਚਾਹ ਵਗੈਰਾ, ਦੁੱਧ ਵਗੈਰਾ ਸਾਰੀਆਂ ਚੀਜ਼ਾਂ ਘੱਲਣੀਆਂ ਚਾਹੀਦੀਆਂ ਨੇ। ਫਿਰ ਜਿਹੜਾ ਫੌਤ ਹੋ ਜਾਏ, ਪਤਾ ਲੱਗ ਜੇ ਫਲਾਣਿਆਂ ਦਾ ਕੋਈ ਵੀ ਜੀ ਫੌਤ ਹੋ ਗਿਆ, ਤੇ ਉਹਦੇ ਵੱਲ ਜਨਾਬ ਫਟਾਫਟ ਤਾਜ਼ੀਅਤ ਦੇ ਤੌਰ ਦੇ ਉੱਤੇ, ਅਹਿਸਾਸ ਦੇ ਤੌਰ ਤੇ ਪਹੁੰਚਣਾ ਚਾਹੀਦਾ, ਤਾਂ ਕਿ ਮਤਲਬ ਕਬਰ ਵਾਲਾ ਮਾਮਲਾ ਅੱਗੇ ਆਉਣਾ ਵੇ, ਰੋਟੀ ਟੁੱਕਰ ਦਾ ਮਾਮਲਾ ਆਉਣਾ ਵੇ, ਚਾਹੇ ਪਾਣੀ ਦਾ ਮਾਮਲਾ ਆਉਣਾ ਹੈ, ਪ੍ਰਾਹੁਣਿਆਂ ਨੂੰ ਬਹਾਉਣ ਵਾਸਤੇ ਜਗ੍ਹਾ ਦਾ ਮਾਮਲਾ ਆਉਣਾ ਹੈ, ਹੁੱਕੇ ਪਾਣੀ ਦਾ, ਮਤਲਬ ਹਰ ਚੀਜ਼ ਦਾ ਮਾਮਲਾ ਆਉਣਾ ਹੈ। ਜੇ ਅੱਜ ਅਸੀਂ ਕਿਸੇ ਨਾਲ ਇਸ ਤਰ੍ਹਾਂ ਕਰਾਂਗੇ, ਕਿਸੇ ਦੇ ਦਰਦ 'ਚ ਸ਼ਾਮਲ ਹੋਵਾਂਗੇ, ਇਹ ਵੇਖੋ ਨਾ ਬਣਿਆ ਜੋ ਹੋਇਆ। ਮਤਲਬ ਮੀਆਂ ਸਾਹਿਬ ਫਰਮਾਉਂਦੇ ਨੇ, ਜੀਵਨ ਜੀਵਨ ਝੂਠਾ ਨਾਮ ਹੈ, ਮੌਤ ਖੜੀ ਹੈ ਸਰ ਉੱਤੇ, ਲੱਖ ਹਜ਼ਾਰ ਤੇਰੇ ਜੇ ਸੋਹਣੇ, ਖਾਕ ਅੰਦਰ ਰੁਲ ਸੁੱਤੇ। ਪਹਿਲੇ ਨੰਬਰ ਦੇ ਉੱਤੇ ਪਹਿਲੇ ਵਕਤ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਕੋਈ ਮਰ ਜਾਂਦਾ ਹੁੰਦਾ ਸੀ ਨਾ, ਤੇ ਬੜਾ ਵਕਤ ਪੈਂਦਾ ਹੁੰਦਾ ਸੀ। ਮਤਲਬ ਜਿਨ੍ਹਾਂ ਦੀ ਬੱਚੀ ਵਿਆਹੀ ਹੈ ਨਾ ਕਿਸੇ ਹਾਲ, ਉਹਦਾ ਸੱਸ ਸਹੁਰਾ ਮਰ ਗਿਆ ਨਾ, ਤੇ ਪੇਕਿਆਂ ਨੇ ਉਹਨੂੰ ਜ਼ੇਵਰ ਪਾਉਣਾ ਹੁੰਦਾ ਸੀ, ਕੰਨਾਂ ਦੇ ਵਿੱਚ, ਨੱਕ ਦੇ ਵਿੱਚ, ਕੋਈ ਟੂੰਬਾਂ ਛੁੰਬਾਂ ਪਾਉਣੀਆਂ ਹੁੰਦੀਆਂ ਸਨ। ਫਿਰ ਜਦੋਂ ਉਹਦੇ ਖਤਮ ਤੇ ਜਾਣਾ, ਫਿਰ ਇਹਨਾਂ ਲੱਦਾ ਲੈ ਕੇ ਜਾਣਾ ਹੁੰਦਾ ਸੀ, ਮਤਲਬ ਕੱਪੜੇ ਲੈ ਕੇ ਜਾਣੇ ਨੇ ਸਾਰਿਆਂ ਜੀਆਂ ਦੇ। ਫਿਰ ਉਹਨਾਂ ਜੀਆਂ ਨੂੰ ਆਖ ਕੇ ਆਉਣਾ ਕਿ ਤੁਹਾਂ ਹੁਣ ਸਾਡੇ ਵੱਲ ਆਉਣਾ। ਉਹਨੂੰ ਮੋੜ ਵੀ ਮਕਾਨ ਆਉਂਦੇ ਹੁੰਦੇ ਸਨ। ਮਤਲਬ ਉਹ ਚੀਜ਼ਾਂ ਜਿਹੜੀਆਂ ਸਨ ਫਜ਼ੂਲੀਆਤ ਚ ਆਉਂਦੀਆਂ ਸਨ, ਲੇਕਿਨ ਉਹ ਨਹੀਂ ਆਉਂਦਾ ਕਿ ਦੁਬਾਰਾ ਸ਼ੁਰੂ ਕਰੋ। ਇਹ ਚੀਜ਼ ਵੱਲ ਜ਼ਰਾ ਗੌਰ ਕਰੋ ਕਿ ਜਦੋਂ ਕੋਈ ਬਿਮਾਰ ਹੋਵੇ ਉਹਦਾ ਪਤਾ ਲੈਣ ਜਾਓ। ਮਤਲਬ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਜਦੋਂ ਕੋਈ ਬਿਮਾਰ ਦਾ ਪਤਾ ਲੈਣ ਜਾਂਦਾ, ਘਰੋਂ ਨਿਕਲਦਾ, ਤੇ ਅੱਲਾ ਦੇ ਫਰਿਸ਼ਤੇ ਉਹਦੇ ਵਾਸਤੇ ਦੁਆਵਾਂ ਕਰਦੇ ਰਹਿੰਦੇ ਨੇ, ਮਗਫਰਤ ਦੀਆਂ ਦੁਆਵਾਂ ਕਰਦੇ ਰਹਿੰਦੇ ਨੇ, ਉਹਦੇ ਰਿਜ਼ਕ ਵਾਸਤੇ ਦੁਆਵਾਂ ਕਰਦੇ ਰਹਿੰਦੇ ਨੇ। ਤੇ ਇਸ ਵਾਸਤੇ ਪਤਾ ਲੈਣ ਜਾਓ ਕਿਸੇ ਬਿਮਾਰ ਦਾ। ਬਿਮਾਰ ਪੁਰਸੀ ਕਰਨਾ ਬਹੁਤ ਵੱਡਾ ਅਮਲ ਹੈ। ਜਿਵੇਂ ਕਿਸੇ ਯਤੀਮ ਦੇ ਸਿਰ ਉੱਤੇ ਹੱਥ ਰੱਖੀਏ ਨਾ, ਤੇ ਜਿੰਨੇ ਵਾਲ ਥੱਲੇ ਆਉਂਦੇ ਨੇ, ਹਰ ਵਾਲ ਦੇ ਬਦਲੇ ਨੇਕੀ ਮਿਲਦੀ। ਹਾਂਜੀ, ਸੋ ਬਿਮਾਰ ਦਾ ਪਤਾ ਲੈਣ ਜਾਓ। ਜਦੋਂ ਕੋਈ ਨੋਈਅਤ ਨੌਬਤ ਬਹੁਤ ਜ਼ਿਆਦਾ ਹਾਲਤ ਖਰਾਬ ਹੈ, ਉਹਦੇ ਘਰ ਰੋਟੀ ਟੁੱਕਰ ਦਾ ਇੰਤਜ਼ਾਮ ਕਰੋ। ਕੋਈ ਫਰਕ ਨਹੀਂ ਪੈਂਦਾ, ਇਹ ਭਾਂਜੀ ਹੁੰਦੀ ਹੈ, ਨਿਉਂਦਰਾ ਹੁੰਦਾ। ਅੱਜ ਤੁਸੀਂ ਵਰਤੋਗੇ ਨਾ, ਕੱਲ ਤੁਹਾਡੇ ਉੱਤੇ ਵੀ ਟਾਈਮ ਆਉਣਾ, ਫਿਰ ਅਗਲਾ ਵੀ ਮਤਲਬ ਵਰਤੇਗਾ। ਉਂਝ ਨੀਅਤ ਇਹ ਨਾ ਰੱਖੋ ਕਿ ਮੈਂ ਵਾਪਸ ਲੈਣਾ। ਅਹਿਸਾਸ ਦੇ ਤੌਰ ਦੇ ਉੱਤੇ, ਹਮਦਰਦੀ ਦੇ ਤੌਰ ਦੇ ਉੱਤੇ ਤੁਸੀਂ ਕਰੋ। ਵਾਪਸ ਲੈਣ ਦੀ ਨੀਅਤ ਨਾ ਕਰੋ, ਲੇਕਿਨ ਤੁਹਾਨੂੰ ਵਾਪਸ ਮਿਲੇਗਾ। ਅਗਰ ਉਹ ਅਗਲਾ ਨਹੀਂ ਨਾ ਦੇਂਦਾ, ਅੱਲਾ ਤੇ ਦੇਗਾ ਨਾ। ਤੇ ਇਸ ਵਾਸਤੇ ਜੇ ਕੋਈ ਫੌਤ ਹੋ ਜਾਂਦਾ, ਉਹਦੇ ਘਰਦਿਆਂ ਦੇ ਨਾਲ ਤਾਜ਼ੀਅਤ ਕਰੋ। ਉਹਨਾਂ ਦੇ ਘਰਦਿਆਂ ਨੂੰ ਕਬਰ ਵੱਲੋਂ ਟੈਨਸ਼ਨ ਨਹੀਂ ਆਉਣੀ ਚਾਹੀਦੀ, ਕਫਨ ਵੱਲੋਂ ਟੈਨਸ਼ਨ ਨਹੀਂ ਆਉਣੀ ਚਾਹੀਦੀ, ਰੋਟੀ ਟੁੱਕਰ ਵੱਲੋਂ ਟੈਨਸ਼ਨ ਨਹੀਂ ਆਉਣੀ ਚਾਹੀਦੀ, ਉਹਨਾਂ ਦੇ ਪ੍ਰਾਹੁਣਿਆਂ ਨੂੰ ਟੈਨਸ਼ਨ ਨਹੀਂ ਆਉਣੀ ਚਾਹੀਦੀ। ਪਾਣੀ, ਚਾਹ, ਹੁੱਕਾ, ਹਰ ਸ਼ੈ ਤੁਹਾਡਾ ਇੰਤਜ਼ਾਮ ਕਰਨਾ ਹੱਕ ਬਣਦਾ ਵਿਹੜੇ ਮਹੱਲੇ ਵਾਲਿਆਂ ਦਾ।
ਇਸ ਵਾਸਤੇ ਕਿ ਜਦੋਂ ਅਸੀਂ ਕਿਸੇ ਦਾ ਅਹਿਸਾਸ ਕਰਾਂਗੇ ਤੇ ਫਿਰ ਸਾਨੂੰ ਵੀ ਬਦਲੇ ਦੇ ਵਿੱਚ ਅਹਿਸਾਸ ਮਿਲੇਗਾ। ਤੇ ਜੇ ਅਸੀਂ ਇੰਜ ਰੁੱਖਾਪਣ ਕਰਾਂਗੇ, ਬਿਲਕੁਲ ਸਿਰਫ ਨਫਸਾ ਨਫਸੀ ਦੇ ਆਲਮ ਦੇ ਮੁਤਾਬਕ ਅਸੀਂ ਸਿਰਫ ਆਪਣੇ ਹੀ ਸੋਚਾਂਗੇ, ਤੇ ਕੱਲ ਜਦੋਂ ਆਪਣੇ ਉੱਤੇ ਟਾਈਮ ਆਇਆ ਤੇ ਫਿਰ ਸਾਨੂੰ ਆਪਣਾ ਆਪ ਹੀ ਸੋਚਣਾ ਪਏਗਾ। ਉਹਨਾਂ ਲੋਕਾਂ ਦੀ ਬੜੀ ਇੱਜ਼ਤ ਹੁੰਦੀ ਹੈ ਜਿਨ੍ਹਾਂ ਲੋਕਾਂ ਦੇ ਨਾਲ ਬਰਾਦਰੀ, ਵਿਹੜਾ ਮਾਲਾ, ਆਂਢ ਗੁਆਂਢ, ਰਿਸ਼ਤੇਦਾਰ ਸਾਰੇ ਮਿਲ ਜੁਲ ਜਾਂਦੇ ਨੇ ਗਮੀ ਦੇ ਮੌਕੇ ਤੇ, ਖੁਸ਼ੀ ਦੇ ਮੌਕੇ ਤੇ। ਕੱਲਾ ਤੇ ਰੁੱਖ ਵੀ ਨਹੀਂ ਚੰਗਾ ਹੁੰਦਾ। ਜੇ ਮੇਰੀ ਗੱਲ ਚੰਗੀ ਲੱਗੀ ਹੋਵੇ ਤੇ ਅੱਗੇ ਸ਼ੇਅਰ ਲਾਜ਼ਮੀ ਕਰਿਓ। ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵਬਰਕਾਤੁਹੂ।